इस समय बहुत वड्डी ब्रेकिंग साडे सामने आ रही है। सियासत के बाबा बोर्ड साडे विचाले नहीं रहे। प्रकाश सिंह बादल जी अकाल चलाना कर गए। जी जी ਇਹ ਦੇਖੋ ਗੱਲ ਇਹ ਆ ਕਿ ਸਵੇਰੇ ਵੀ ਮੈਂ ਕਿਸੇ ਟਾਕ ਸ਼ੋਅ ਦੇ ਵਿੱਚ ਹਿੱਸਾ ਲੈ ਰਿਹਾ ਸਾਂ ਤੇ ਉੱਥੇ ਵੀ ਜੀ ਜੀ ਗੱਲ ਚੱਲੀ ਤੇ ਮੈਂ ਕਿਹਾ ਸੀਗਾ ਕਿ 95 ਸਾਲ ਦੀ ਉਮਰ ਹੋ ਗਈ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤੇ ਜਿਸ ਤਰ੍ਹਾਂ ਮਤਲਬ ਕਿ ਖਬਰਾਂ ਆ ਰਹੀਆਂ ਨੇ ਕਿ ਆਈਸੀਯੂ ਚ ਨੇ ਡਾਕਟਰਾਂ ਦੀ ਨਿਗਰਾਨੀ ਹੇਠ ਆ ਕਿਉਂਕਿ ਇਸ ਉਮਰ ਜੀ ਦੇ ਵਿੱਚ ਰਿਕਵਰੀ ਕਰਨੀ ਬਹੁਤ ਔਖੀ ਹੁੰਦੀ ਹੈ ਸੋ ਜੀ ਜੀ ਫਿਰ ਇਹ ਆ ਕਿ ਚਲੋ ਇਹ ਤਾਂ ਅਟਲ ਸੱਚ ਆ ਜਾਣਾ ਸਭ ਨੇ ਆ ਤੇ ਬਹੁਤ ਵੱਡੀ ਜੀ ਜੀ ਖਬਰ ਆ ਪਰ ਬਹੁਤ ਜੀ ਜ਼ਿਆਦਾ ਉਹਨਾਂ ਦੀ ਸਥਿਤੀ ਜਿਹੜੀ ਉਹ ਨਾਜ਼ੁਕ ਬਣੀ ਪਈ ਸੀ ਖਬਰਾਂ ਐਸਾ ਦੱਸਦੀਆਂ ਸਨ ਕਿ ਆਈਸੀਯੂ ਦੇ ਵਿੱਚ ਨੇ ਨਿਗਰਾਨੀ ਹੇਠ ਨੇ जी उन्हां ਦੀਆਂ ਬੁਰੀਆਂ ਚੀਜ਼ਾਂ ਤਾਂ ਕਈ ਵਾਰੀ ਕਹਿ ਦਿੰਦੇ ਆ ਨਾ ਸਿਆਸਤ 'ਚ ਬਹੁਤ ਗਿਣਾ ਦਿੱਤੀਆਂ ਜਾਂਦੀਆਂ ਨੇ ਪਰ ਜੇ ਤੁਸੀਂ ਆਪਣੀ ਪੱਤਰਕਾਰੀ ਦੇ ਸਮੇਂ 'ਚ ਕੋਈ ਇਹੋ ਜਿਹੀ ਯਾਦ ਉਹਨਾਂ ਦੀ ਮਿੱਠੀ ਸਲੋਨੀ ਦੇਖੀ ਹੋਵੇ ਜਿਹੜੀ ਜਿਹਦੇ 'ਚ ਕਹਿ ਸਕੋ ਵੀ ਅਸਲ 'ਚ ਸਿਆਸਤਦਾਨ ਸਨ ਕੋਈ ਸਾਡੇ ਦਰਸ਼ਕਾਂ ਨੂੰ ਜ਼ਰੂਰ ਆਪਾਂ ਚਾਨਣਾ ਪਾਈਏ ਉਹਦੇ ਤੇ नहीं देखो बथेरा कुछ है ये कोई जेड़ा पॉलिटिशियन 30 साल 40 साल 50 साल इन्होंने तो बहुत लंबा समा अपना सियासत दे विच सफर तय किया गुरप्रीत जी गल है कि जी कोई भी लीडर आ ओदे पल्ले बदनामियां भी हुंदियां ओदे पल्ले मशहूरियां भी हुंदियां प्रसिद्धियां भी जी हुंदियां ओदे पल्ले सिफत भी हुंदी आ ओदे पल्ले भंडनी भी हुंदी आ ओदे पल्ले जी नाकामियां भी हुंदियां ओदे पल्ले कामयाबियां भी हुंदियां ਤਾਂ जी ਮਿਸ਼ਰਤ जी ਹੁੰਦਾ ਹੈ ਕੋਈ ਵਿਰਲਾ ਲੀਡਰ ਹੁੰਦਾ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਰਾਜ ਸੀ ਉਹਦੀ ਦੂਸਰੀ ਪਾਰੀ ਚ ਆ ਕੇ ਗੜਬੜ ਹੋ ਗਈ ਸੀ ਤੇ ਉਦੋਂ ਵੀ जी ਜੇ ਤੁਸੀਂ ਦੇਖੋਗੇ ਉਹ ਬਿਰਧ ਹੋ ਚੁੱਕੇ ਸਨ जी ਤੇ ਪਾਵਰ ਦਾ ਜਿਹੜਾ ਸੈਂਟਰ ਸੀਗਾ ਉਹ ਚਲੇ ਗਿਆ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਕੋਲ ਬਾਕੀ ਜੇ जी ਤੁਸੀਂ ਪ੍ਰਾਪਤੀਆਂ ਦੇਖਣੀਆਂ ਹੋਣ ਤੇ ਬਥੇਰੀਆਂ ਨੇ ਖੇਤੀ ਸੈਕਟਰ ਦੇ ਵਿੱਚ ਜੇ ਤੁਸੀਂ ਦੇਖੋਗੇ ਇਹਨਾਂ ਨੇ ਬਥੇਰਾ ਕੁਝ ਕੀਤਾ ਬਹੁਤ ਕੁਝ जी ਕੀਤਾ ਦੇਖੋ ਜੇ ਪੰਜਾਬ ਬਿਜਲੀ ਸਰਪਲਸ ਬਣਿਆ ਸੀ ਤਾਂ ਕਿਹੜੀ ਸਰਕਾਰ ਚ ਬਣਿਆ ਸੀ ਮੁੱਖ ਮੰਤਰੀ ਕੌਣ ਸਨ जी ਗੱਲ ਇਹ ਹੈ ਕਿ ਅਸੀਂ ਜਿਸ ਨੂੰ ਵੀ ਫਿਰ ਲੀਕ ਖਿੱਚ ਕੇ ਕਰਦੇ ਹਾਂ ਤਾਂ ਫਿਰ ਉਹ ਕਈ ਵਾਰ ਉਹਦੀਆਂ ਸਾਨੂੰ ਉਹ ਚੀਜ਼ਾਂ ਨਹੀਂ ਦਿਖਦੀਆਂ ਫਿਰ ਜਦੋਂ ਕਹਿੰਦੇ ਆ ਕਿ ਟਰੈਕਟਰ ਵਗੈਰਾ ਆਏ ਸਨ 70 ਦੇ जी ਦਹਾਕੇ ਚ ਇਹਨਾਂ ਦਾ ਵੀ ਸੀਗਾ ਕੁਝ ਸ਼ਾਇਦ ਲਾਇਸੈਂਸ ਵਗੈਰਾ ਦਾ ਤਾਂ ਉਹਨਾਂ ਨੇ जी ਫ੍ਰੀ ਕਰਤਾ ट्यूबवेल ਸੀ का भी ਕਿ शायद ਗੱਡਾ इन्होंने किया सी ਹਾਂਜੀ ਟਿਊਬਵੈਲ ਦੇ ਜਿਹੜੇ ਬਿਜਲੀ ਬਿੱਲ ਸੀਗੇ ਨਹੀਂ ਇਹ जी ਸ਼ੁਰੂ ਕਾਂਗਰਸੀਆਂ ਨੇ ਕੀਤੇ ਸੀਗੇ ਪਹਿਲਾਂ जी ਪਰ ਬਾਅਦ ਦੇ ਵਿੱਚੋਂ ਬੰਦ ਹੋ ਗਏ ਸੀ ਇਹਨਾਂ ਨੇ ਚਾਲੂ ਕਰਤੇ ਸਨ ਆ ਕੇ 97 ਚ जी ਕੈਪਟਨ ਨੇ जी ਫੇਰ ਬੰਦ ਕਰਤੇ ਸੀ ਫੇਰ ਚਾਲੂ ਕਰਤੇ ਸੀਗੇ ਤਾਂ जी ਗੱਲ ਇਹ ਆ ਕਿ ਸਬਸਿਡੀ ਜਿਹੜੀ ਆ ਇਹਨਾਂ ਨੇ ਵਧਾ ਕੇ ਫਿਰ ਖੇਤੀ ਸੈਕਟਰ ਨੂੰ ਦਿੱਤੀ ਸੀ ਬਹੁਤ ਕੁਝ ਤਾਂ ਹੁੰਦਾ ਮਤਲਬ ਕਿ ਜੇ ਤੁਸੀਂ ਗਿਣ ਲੱਗੋਗੇ ਪਰ ਇਹਨਾਂ ਦੇ जी ਰਾਜ ਦੇ ਜਿਹੜੀ ਦੂਸਰੀ ਪਾਰੀ ਸੀ ਮੈਂ ਕਦੇ ਕਦੇ जी ਕਹਿੰਦਾ ਹੁੰਦਾ ਅਕਾਲੀਆਂ ਨੂੰ ਕਿਉਂਕਿ ਸਾਡੇ ਤੇ ਇਲਾਕੇ ਦੇ ਨੇ ਸਾਡੇ ਤੇ ਪਿੰਡਾਂ ਦੇ ਆ ਵੀ ਜਿਹੜੀ जी ਤੁਹਾਡੀ ਉਹ ਦੂਸਰੀ ਲਗਾਤਾਰ ਜਿੱਤ ਸੀ ਨਾ ਉਹ ਸ਼ਾਇਦ ਉਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਖੁਸ਼ਕਿਸਮਤੀ ਦੀ ਬਦਕਿਸਮਤੀ ਬਣ ਗਈ ਕਿ जी ਜੇ ਇੱਕ ਵਾਰੀ ਵਿੱਚੋਂ ਕਾਂਗਰਸ ਆ ਜਾਂਦੀ ਤੇ ਸ਼ਾਇਦ ਤੁਸੀਂ ਫੇਰ ਆ ਜਾਂਦੇ ਪਰ ਉਹ जी ਲਗਾਤਾਰ जी ਦੂਸਰੀ ਜਿਹੜੀ ਪਾਰੀ ਸੀਗੀ ਉਹਨੇ ਸਾਰੀ ਖੇਡ ਖਰਾਬ ਕਰ ਦਿੱਤੀ ਖੈਰ ਇਹ ਕੋਈ ਵੀ ਪੋਲੀਟੀਸ਼ੀਅਨ ਹੈ ਉਹਦੇ ਪੱਲੇ ਨਾਕਾਮੀਆਂ ਜ਼ਰੂਰ ਰਹਿੰਦੀਆਂ ਨੇ ਬਹੁਤ जी ਨਾਕਾਮੀਆਂ ਹੁੰਦੀਆਂ ਨੇ ਪਰ ਜੋ ਉਹਦੀਆਂ ਪ੍ਰਾਪਤੀਆਂ ਨੇ ਉਹ ਕ੍ਰੈਡਿਟ ਵੀ ਦੇਣਾ ਚਾਹੀਦਾ ਜੀ ਉਹ ਪਰ ਦੂਸਰੇ ਪਾਸੇ ਜੇਕਰ ਜਾਂਦੀ ਉਮਰੇ ਦੀਆਂ ਗੱਲਾਂ ਕਰੀਏ ਤਾਂ ਬਰਗਾੜੀ ਕਾਂਡ ਬੇਅਦਬੀ ਦਾ ਮਸਲਾ ਫੇਰ ਰਾਮ ਰਹੀਮ ਨੂੰ ਮਾਫੀ ਦਵਾ ਦੇਣਾ ਇਹਨਾਂ ਸਾਰੇ ਮਸਲਿਆਂ ਮੈਂ ਤਾਂ ਸਾਹਿਬ ਤੁਹਾਨੂੰ ਸਾਰੀ ਦੂਸਰੀ ਪਾਰੀ ਉਹ ਕਰਤੀ ਆ ਨਾ ਜੀ ਜੀ ਦੂਸਰੀ ਪਾਰੀ ਕਿਹੜੀ ਸੀ 12 ਤੋਂ 17 ਜੀ ਠੀਕ ਹੈ ਜੀ ਜਦੋਂ 12 ਤੋਂ 17 ਕੀ ਸਟਾਰਟ ਹੋਇਆ ਅਸੀਂ ਉਦੋਂ ਆ ਚੁੱਕੇ ਸੀ ਪ੍ਰਿੰਟ ਮੀਡੀਆ 'ਚ ਤੇ ਉਹ ਸ਼ੈਟਾ ਕਾਂਡ ਹੈ ਜੀ ਫਿਰ ਉਹ ਕੁੜੀ ਕੁੱਟਤੀ ਇੱਥੇ ਤਰਨਤਾਰਨ ਪੁਲਿਸ ਵਾਲਿਆਂ ਨੇ ਉਹ ਇੱਥੋਂ ਹੀ ਚੱਲ ਪਿਆ ਸੀ ਕੰਮ ਜੀ ਇੱਥੋਂ ਇਹ ਪਹਿਲੀਆਂ ਘਟਨਾਵਾਂ ਨੇ ਫਿਰ ਬੇਅਦਬੀ ਹੋ ਗਈ ਫਿਰ ਗੋਲੀ ਕਾਂਡ ਹੋ ਗਿਆ ਜੀ ਜੀ ਤਾਂ ਬਹੁਤ ਕੁਝ ਹੋਇਆ ਫਿਰ ਇਸ ਤਰ੍ਹਾਂ ਦੀਆਂ ਗੜਬੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਮਸਲਾ ਹੋ ਗਿਆ ਜੀ ਜੀ तो ਉਹਨਾਂ ਚੀਜ਼ਾਂ ਨੇ ਤਾਂ ਫਿਰ ਡਾਮਾਡੋਲ ਹੀ ਕਰ ਦਿੱਤਾ ਨਾ ਜੀ ਪਰ ਮਿੰਟੂ ਜੀ ਮੈਂ ਇੱਕ ਇਸ ਦੇ ਵਿੱਚ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਚਲੋ ਬੇਹੱਦ ਇੱਕ ਮਾੜੀ ਘਟਨਾ ਕਹਿ ਸਕਦੇ ਆ ਪੰਜਾਬ ਦੇ ਲਈ ਅੱਜ ਦੀ ਕਿਉਂਕਿ ਬਾਬਾ ਬੋੜ ਸਨ ਸਿਆਸਤ ਦੇ ਪਰ ਪੰਜਾਬ ਦੇ ਵਿੱਚ ਇਸ ਸਮੇਂ ਜ਼ਿਮਨੀ ਚੋਣ ਹੈ ਬਾਈਪੋਲ ਹੈ ਜਲੰਧਰ ਦੀ ਜਿਸ ਤਰੀਕੇ ਦੇ ਨਾਲ ਸੰਤੋਖ ਚੌਧਰੀ ਜੀ ਗਏ ਨੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਹਮਦਰਦੀ ਦੀ ਹਮਾਇਤ ਹੋ ਸਕਦੀ ਹੈ ਪਰ ਇਸ ਸਮੇਂ ਜੋ ਆ ਘਟਨਾ ਹੈ ਕੀ ਇਸ ਦੇ ਨਾਲ ਵੀ ਕੋਈ ਹਮਦਰਦੀ ਦੀ ਹਮਾਇਤ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦੇਖੋ ਹਾਲ ਦੀ ਘੜੀ ਇਸ ਗੱਲ ਤੇ ਆਪਾਂ ਹੁਣ ਨਾ ਹੀ ਜਾਈਏ ਕਿਉਂਕਿ ਬਈ ਹਾਲ ਦੀ ਘੜੀ ਤਾਂ ਪਰਿਵਾਰ ਵਾਸਤੇ ਘੱਟ ਹੈ ਉਹਨਾਂ ਦੇ ਜਿਹੜੇ ਲੋਕ ਨੇ ਕੈਡਰ ਹੈ ਉਹਨਾਂ ਵਾਸਤੇ ਘੱਟ ਹੈ
ਤੇ ਜੇ ਆਪਾਂ ਜੀ ਹੁਣ ਮੌਤ ਨੂੰ ਵੀ ਸਮੀਕਰਨਾਂ ਨਾਲ ਜੋੜੀਓ, ਠੀਕ ਨਹੀਂ ਹੋਏਗਾ ਹਾਲ ਦੀ ਘੜੀ। ਉਹ ਤਾਂ ਜੀ ਚੱਲਦੀ ਚੋਣ ਦੇ ਵਿੱਚ ਪਤਾ ਲੱਗੇਗਾ। ਪਰ ਜੀ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਬਈ ਅਕਾਲੀ ਦਲ ਦੀਆਂ ਰਿਪੋਰਟਾਂ ਹਾਲ ਦੀ ਘੜੀ ਕਹਿ ਲਓ ਕਿ ਇਹਨਾਂ ਵਾਸਤੇ ਸੁਖਦ ਨੇ, ਇਸ ਕਰਕੇ ਕਿਉਂਕਿ ਬਸਪਾ ਦਾ ਉੱਥੇ ਗੜ ਹੈਗਾ ਦੁਆਬਾ, ਤੇ ਉੱਥੇ ਠੀਕ ਠਾਕ ਜੀ ਆ। ਮਤਲਬ ਕਿ ਇਹ ਨਹੀਂ ਕਹਿ ਰਹੇ ਕਿ ਅੱਜ ਜਿੱਤਣ ਦੀ ਪੋਜੀਸ਼ਨ 'ਚ ਨੇ, ਪਰ ਜੋ ਜੀ ਇੱਕ ਟੱਕਰ ਦੇ ਵਿੱਚ ਆਉਣਾ, ਇੱਕ ਰਿਵਾਈਵਲ ਫੇਜ਼ ਸ਼ੁਰੂ ਕਰਨਾ, ਉਹ ਮਾੜਾ ਮੋਟਾ ਇਹਨਾਂ ਦਾ ਦਿਖ ਰਿਹਾ ਸੀਗਾ। ਤੇ ਜੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਹੁੰਦੀ ਹੈ ਤਾਂ ਉਹਦੇ ਨਾਲ ਜੀ ਇੱਕ ਚੀਜ਼ ਹੋਰ ਵੀ ਵੇਖੀ ਜਾ ਸਕਦੀ ਹੈ ਨਾ, ਕਿ ਇੱਕ ਵਾਰੀ ਕੰਪੇਨ ਜੀ ਵੀ ਪ੍ਰਭਾਵਿਤ ਹੋਏਗਾ। ਇਹ ਵੀ ਜੀ ਤੁਸੀਂ ਜੀ ਵੇਖੋ ਨਾ ਕਿ ਕੰਪੇਨ ਦੀ ਬਾਗਡੋਰ ਹੈਗੀ ਹੈ ਸੁਖਬੀਰ ਸਿੰਘ ਬਾਦਲ ਦੇ ਹੱਥ ਇਸ ਵੇਲੇ। ਜੀ ਸੁਖਬੀਰ ਸਿੰਘ ਜੀ ਬਾਦਲ ਖੁਦ ਕੰਪੇਨ ਨੂੰ ਲੀਡ ਕਰ ਰਹੇ ਨੇ, ਤਾਂ ਉਹ ਵੀ ਜੀ ਪ੍ਰਭਾਵਿਤ ਹੋਏਗੀ। ਹੁਣ ਜੀ ਹਮਦਰਦੀ ਮਿਲਦੀ ਹੈ ਜਾਂ ਨਹੀਂ ਮਿਲਦੀ, ਪਰ ਇਹ ਹੁਣ ਮਸਲਾ ਹੈ ਕਿ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਅਕਾਲੀ ਦਲ ਜਿਹੜਾ ਹੈ ਨਾ, ਉਹ ਮੁੜ ਤੋਂ ਆਪਣੀ, ਜਿਹਨੂੰ ਆਪਾਂ ਪੁਨਰ ਸਰਜੀਤੀ ਕਹਿੰਦੇ ਆ, ਉਹ ਕਿੱਦਾਂ ਜੀ ਕਰਦਾ ਆਪਣਾ, ਜਿਹੜਾ ਉਹਨਾਂ ਦਾ ਕੋਰ ਵੋਟ ਬੈਂਕ ਹੈ, ਫਿਰ ਉਹਦੇ ਤੇ ਹੀ ਨਿਰਭਰ ਕਰਦਾ ਕਿ ਉਹਦੇ ਵਿੱਚ ਗਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਕਹਿ ਲਓ ਕਿ ਇੰਪੈਕਟ ਕਰਦੀਆਂ ਨੇ, ਚਾਹੇ ਉਹ ਹਮਦਰਦੀ ਜੀ ਕੋਈ ਹੋਵੇ ਤੇ ਚਾਹੇ ਕੋਈ ਆਸ ਹੋਵੇ, ਉਹ ਬਾਅਦ ਦੀਆਂ ਗੱਲਾਂ ਨੇ। ਜੀ ਪਰ ਜਿਹੜੀ ਕੰਨ 'ਚ ਸਲਾਹ ਮਿਲਦੀ ਹੈ ਨਾ ਪਿੱਛੋਂ, ਉਹਦਾ ਬੜਾ ਘਾਟਾ ਪਊਗਾ ਅਕਾਲੀ ਦਲ ਨੂੰ। ਸੋ ਆਪਾਂ ਅੱਗੇ ਵਧਦੇ ਹਾਂ। ਪੋਸਟ ਮੈਟ੍ਰਿਕ ਸਕਾਲਰਸ਼ਿਪ